अस्सलाम वालेकुम, मैं रावल राठ ਤੇ ਤੁਸੀਂ ਵੇਖ ਰਹੇ ਹੋ ਵੇਲੇ ਦੀ ਗੱਲ। ਅੱਜ ਇਸ ਬੈਠਕ ਦੇ ਵਿੱਚ ਪਾਕਿਸਤਾਨ ਦੀ ਮੌਜੂਦਾ ਸਿਆਸੀ ਸੂਰਤ ਹਾਲ ਤੇ ਗੱਲ ਕਰਾਂਗੇ। ਪੀਡੀਐਮ ਦੀਆਂ ਦੋ ਪਾਰਟੀਆਂ ਨੂਨ ਲੀਗ ਤੇ ਪੀਪੀ ਆਪਣੀ ਤਰਜ਼ ਸਿਆਸਤ ਤੇ ਡਟ ਕੇ ਪਹਿਰਾ ਦੇ ਰਹੀਆਂ ਨੇ, ਪਰ ਇੱਥੇ ਗੱਲ ਕੁਝ ਹੋਰ ਹੈ। ਪੀਪੀ ਤੇ ਨੂਨ ਲੀਗ ਡੇ 1 ਤੋਂ ਇੱਕ ਪੇਜ ਤੇ ਨੇ। ਇਹ ਜੋ ਇੱਕ ਦੂਜੇ ਕੋਲੋਂ 180 ਡਿਗਰੀ ਤੇ ਬਿਆਨਬਾਜ਼ੀ ਚੱਲ ਰਹੀ ਹੈ, ਇਹ ਸਭ ਇੱਕ ਪਲਾਨ ਹੈ ਕਿ ਨੂਨ ਲੀਗ ਇਹਨਾਂ ਜਰਨੈਲਾਂ ਨੂੰ ਨੱਥ ਪਾਉਣ ਵਾਸਤੇ ਪਬਲਿਕ ਵਿੱਚ ਨੰਗਾ ਕਰੇਗੀ ਤਾਂ ਜੋ ਉਹਨਾਂ ਤੇ ਭਰਪੂਰ ਦਬਾਅ ਪਾਇਆ ਜਾ ਸਕੇ। ਤੁਸੀਂ ਵੇਖ ਸਕਦੇ ਹੋ ਕਿ ਉਹ ਜਰਨੈਲ ਨਾ ਸਿਰਫ ਦਬਾਅ ਵਿੱਚ ਆਏ ਨੇ ਬਲਕਿ ਦਿਮਾਗੀ ਤੌਰ ਤੇ ਵੀ ਅਪਸੈਟ ਨੇ। ਦਿਮਾਗੀ ਤੌਰ ਤੇ ਦਬਾਅ ਵੇਖਣ ਵਾਸਤੇ ਤੁਸੀਂ ਆਈਜੀ ਸਿੰਘ ਦੇ ਅਗਵਾ ਕੇਸ ਦੀ ਤਹਿਕੀਕਾਤੀ ਰਿਪੋਰਟ ਵੇਖ ਲਓ, ਉਹੀ ਕਾਫੀ ਹੈ। ਅਸਲ ਰਿਪੋਰਟ ਜੇ ਮੁਰਤਬ ਹੁੰਦੀ ਤੇ ਮੇਰੇ ਹਿਸਾਬ ਨਾਲ ਕੁਝ ਇਸ ਤਰ੍ਹਾਂ ਹੁੰਦੀ। ਇਮਰਾਨ ਖਾਨ ਨੇ ਜਨਰਲ ਹਮੀਦ ਨੂੰ ਦਰਖਾਸਤ ਕੀਤੀ ਕਿ ਮਰੀਮ ਨਵਾਜ਼ ਤੇ ਕੈਪਟਨ ਸਫਦਰ ਨੂੰ ਠੋਕਣਾ ਹੈ, ਤੁਸੀਂ ਇਸ ਹਵਾਲੇ ਨਾਲ ਕੋਈ ਐਤਮਾਮ ਕਰੋ। ਇਮਰਾਨ ਖਾਨ ਨੇ ਦੂਜਾ ਹੁਕਮ ਆਪਣੇ ਵਜ਼ੀਰ ਦਾਖਲਾ ਬ੍ਰਿਗੇਡੀਅਰ ਇਜਾਜ਼ ਸਾਹਿਬ ਨੂੰ ਦਿੱਤਾ। ਨਾਲ ਹੀ ਉਹਨਾਂ ਆਪਣੇ ਪੀਟੀਆਈ ਦੇ ਲੀਡਰ ਹਲੀਮ ਆਦਿਲ ਸ਼ੇਖ ਨੂੰ ਹੁਕਮ ਦਿੱਤਾ। ਹਲੀਮ ਆਦਿਲ ਸ਼ੇਖ ਨੇ ਕੈਪਟਨ ਸਫਦਰ ਵੱਲੋਂ ਕਾਇਦ ਆਜ਼ਮ ਦੇ ਮਜ਼ਾਰ ਅੰਦਰ ਜੋ ਨਾਰੇ ਲਾਏ, ਉਹਨਾਂ ਦੀ ਬੁਨਿਆਦ ਤੇ ਥਾਣੇ ਚਲੇ ਗਏ ਔਰ ਆਪਣੇ ਵਰਕਰ ਨਾਲ ਲੈ ਗਏ, ਜਿੱਥੇ ਉਹਨਾਂ ਨੇ ਪੁਲਿਸ ਅਫਸਰਾਂ ਦੇ ਉੱਤੇ ਸਾਰੀ ਰਾਤ ਦਬਾਅ ਪਾਇਆ, ਜਿਸ ਨੂੰ ਪੁਲਿਸ ਵੱਲੋਂ ਇਸ ਤਰ੍ਹਾਂ ਦਰਜ ਕਰਨ ਤੇ ਇਨਕਾਰ ਕੀਤਾ ਗਿਆ। ਜਨਰਲ ਹਮੀਦ ਹੋਰਾਂ ਤੱਕ ਜਦੋਂ ਇਹ ਗੱਲ ਪਹੁੰਚੀ ਤੇ ਉਹਨਾਂ ਆਪਣੇ ਸੈਕਟਰ ਕਮਾਂਡਰ ਨੂੰ ਹੁਕਮ ਦਿੱਤਾ। ਉਧਰੋਂ ਵਜ਼ੀਰ ਦਾਖਲਾ ਬ੍ਰਿਗੇਡੀਅਰ ਇਜਾਜ਼ ਸਾਹਿਬ ਹੋਰਾਂ ਆਪਣੀ ਰੇਂਜਰ ਨੂੰ ਹੁਕਮ ਦਿੱਤਾ ਤੇ ਇਸ ਤਰ੍ਹਾਂ ਇਹ ਦੋਨੇ ਇਦਾਰੇ ਗਏ ਔਰ ਇਹਨਾਂ ਆਈਜੀ ਔਰ ਡੀਆਈਜੀ ਨੂੰ ਕਿਡਨੈਪ ਕਰਕੇ ਆਪਣੇ ਦਫ਼ਤਰ ਲਿਆਂਦਾ ਔਰ ਫਿਰ ਉੱਥੋਂ ਉਹਨਾਂ ਨੇ ਪੁਲਿਸ ਨੂੰ ਹੁਕਮ ਜਾਰੀ ਕੀਤੇ ਔਰ ਪੁਲਿਸ ਨੇ FIR ਕੱਟੀ। ਇਸ ਤਰ੍ਹਾਂ ਇਸ FIR ਦਾ ਜਿਹੜਾ ਰਿਪੋਰਟ ਕੁਨੰਦਾ ਹੈ ਉਹ ਹਲੀਮ ਆਦਿਲ ਸ਼ੇਖ ਦਾ ਉਹ ਭਾਂਜਾ ਜੋ ਪੁਲਿਸ ਦਾ ਮਫਰੂਰ ਮੁਲਜ਼ਮ ਹੈ, ਉਸ ਨੂੰ ਮੁਦਈ ਬਣਾ ਕੇ FIR ਕਰ ਦਿੱਤੀ ਗਈ। ਪਰ ਆਪ ਜੀ ਦੀ ਰਿਪੋਰਟ ਕੀ ਦੱਸ ਰਹੀ ਹੈ ਕਿ ਆਵਾਮ ਦਾ ਦਬਾਅ ਸੀ। ਤੁਹਾਡੀ ਆਪਣੀ ਇਹ ਰਿਪੋਰਟ ਦੱਸਦੀ ਹੈ ਕਿ ਹੋਇਆ ਕੀ। ਥੱਲੇ ਲੈਵਲ ਦੇ ਅਫਸਰਾਂ ਦੇ ਬਸ ਟ੍ਰਾਂਸਫਰ ਕਰ ਦਿੱਤੇ ਗਏ ਤੇ ਉਹਨਾਂ ਦੀ ਕਾਰਵਾਈ ਨੂੰ ਨਾ ਦਿੱਤਾ ਗਿਆ ਕਿ ਉਹ ਜਜ਼ਬਾਤੀ ਹੋ ਗਏ ਸਨ। ਭਾਈ ਫੌਜ ਵਿੱਚ ਇੱਕ ਹੀ ਜਜ਼ਬਾ ਹੁੰਦਾ ਹੈ ਤੇ ਉਹ ਹੁੰਦਾ ਹੈ ਦੁਸ਼ਮਣ ਦੇ ਖਿਲਾਫ ਨਫ਼ਰਤ ਔਰ ਉਸ ਨੂੰ ਮੈਦਾਨ ਜੰਗ ਦੇ ਵਿੱਚ ਉਧੇੜ ਕੇ ਰੱਖ ਦੇਣਾ, ਬਸ ਹੋਰ ਕੋਈ ਜਜ਼ਬਾਤ ਨਹੀਂ ਹੁੰਦੇ। ਇੱਥੇ ਤੇ ਕੋਈ ਦੁਸ਼ਮਣ ਵੀ ਨਹੀਂ ਸੀ। ਜੇ ਅਗਰ ਇੰਜ ਆਖੋਗੇ ਤੇ ਫਿਰ ਇਹ ਸਾਬਿਤ ਹੋਇਆ ਹੈ ਕਿ ਸਾਡਾ ਵਤਨ ਸੱਚਮੁੱਚ ਡੀਪ ਸਟੇਟ ਹੈ ਤੇ ਹੈਲੀ ਦੇ ਬਿਆਨ ਨੂੰ ਤੁਸੀਂ ਅੱਜ ਤੱਕ ਰੱਦ ਨਹੀਂ ਕੀਤਾ। ਸੱਚ ਨੂੰ ਰੱਦ ਕਰਨਾ ਵੀ ਔਖਾ ਹੁੰਦਾ ਹੈ, ਕਿਉਂਕਿ ਜੇ ਤੁਸੀਂ ਰੱਦ ਕਰੋਗੇ ਤੇ ਹੋ ਸਕਦਾ ਹੈ ਕਿ ਹੈਲਰੀ ਕੱਲ ਨੂੰ ਤੁਹਾਡੇ ਖਿਲਾਫ ਸਬੂਤ ਪਬਲਿਕ ਕਰ ਦੇਵੇ। ਦੂਜੇ ਪਾਸੇ ਵੇਖੀਏ ਤੇ ਨਜ਼ਰ ਆਉਂਦਾ ਹੈ ਕਿ ਡੀਪ ਸਟੇਟ ਨੇ ਪੀਡੀਐਮ ਦੇ ਖਿਲਾਫ ਜੋ ਗੇਮ ਮੁਲਕੀ ਸਲਾਮਤੀ ਦੇ ਹਵਾਲੇ ਨਾਲ ਖੇਡੀ, ਉਸ ਦਾ ਅਸਲ ਏਜੰਡਾ ਤੇ ਕੁਝ ਹੋਰ ਸੀ ਕਿ ਪੀਡੀਐਮ ਦੀ ਕਿਆਦਤ ਨਾਲ ਡੀਪ ਸਟੇਟ ਦੇ ਸਰਬਰਾਹ मोहतरम ਚੀਫ ਆਫ ਆਰਮੀ ਸਟਾਫ ਜਨਰਲ ਕਮਰ ਜਾਵੇਦ बाजवा, ISI ਦੇ ਚੀਫ ਲੈਫਟੀਨੈਂਟ ਜਨਰਲ ਹਮੀਦ ਸਾਹਿਬ ਮੁਲਾਕਾਤ ਕਰਦੇ ਤੇ ਫਿਰ ਕੁਝ ਦਿਨਾਂ ਬਾਅਦ मोहतरम शेख रशीद ਸਾਹਿਬ ਰਾਹੀਂ ਇੱਕ ਪ੍ਰੈਸ ਕਾਨਫਰੰਸ ਕਰਾਈ ਜਾਂਦੀ, ਜਿਹਦੇ ਵਿੱਚ ਪੀਡੀਐਮ ਦੀ ਕਿਆਦਤ ਬਾਰੇ ਇੱਕ ਚਸਕੇ ਲੈ ਕੇ ਔਰ ਜ਼ੁਮਾਨੀ ਅੰਦਾਜ਼ ਨਾਲ ਗੱਲ ਕਰਕੇ ਝੂਠੇ ਕਿੱਸੇ ਸੁਣਾਏ ਜਾਂਦੇ ਤਾਂ ਕਿ ਪਬਲਿਕ ਦੇ ਵਿੱਚ ਉਹਨਾਂ ਵੱਲੋਂ ਚਲਾਈ ਗਈ ਤਹਿਰੀਕ ਨੂੰ ਬਦਨਾਮ ਕੀਤਾ ਜਾ ਸਕੇ और ये दसिया जा सके कि पीडीएम की क्यादत इस मुलाकात अंदर चीफ ऑफ आर्मी स्टाफ अगे और ISI के चीफ अगे हाथ जोड़ती रही और सफाइयां पेश करती रही और नून लीग दे लोगों ने कहा कि असी नवाज दे इस सख्त बयानी नाल ताल्लुक नहीं रखते। नाल ही दसिया जाता कि पीडीएम दियां दूजियां जमातां जिहड़ियां ने उन्हां भी नवाज दे नाल लातलकी दा ऐलान किया है और उस तो बाद उन्हें अपने केसेस दी वापसी दे मुतालबे रखे ने और एक NRO मंगण दी कोशिश की है, जिस दे नाल पीडीएम दी क्यादत दी अवाम दे विच क्रेडिबिलिटी खराब की जाती। पर इस मौके ते पीडीएम दी क्यादत एक मुठ रही ते इंज मौलाना फजल रहमान ने मुल्की सलामती दे हवाले नाल होने वाली इस मीटिंग नूं मुस्तरद किया। लेकिन इसका नुकसान किनू होया? इसका नुकसान रियासत नूं होया। दुनिया दे विच बदनाम कौन होया? इस रियासत दे इदारे होए और यह नजर आया कि यह मुल्क
ਦੇ ਜਿਤਨੇ ਵੀ ਸਿਆਸਤਦਾਨ ਜਾਂ ਹਕੂਮਤ ਜਾਂ ਇਦਾਰੇ ਨੇ ਉਹ ਇੱਕ ਪੇਜ ਤੇ ਨਹੀਂ ਨੇ। ਤੇ ਮੁਲਕੀ ਸਲਾਮਤੀ ਨਾਲ ਕੌਣ ਖੇਡਿਆ? ਉਹ ਇਦਾਰੇ ਜਿਹੜੇ ਮੁਲਕੀ ਸਲਾਮਤੀ ਦੇ ਬਿਆਫ ਤੇ ਸਿਆਸਤ ਕਰ ਰਹੇ ਨੇ। ਅੱਜ BBC ਨਾਲ ਮਰੀਮ ਦੀ ਗੱਲਬਾਤ ਦੱਸਦੀ ਹੈ ਕਿ ਡੀਪ ਸਟੇਟ ਦੇ ਸਰਬਰਾਹ ਜ਼ਰੂਰ ਤਰਲੇ ਕਰਨ ਤੇ ਆ ਗਏ ਨੇ। ਬਾਕੀ ਜੋ ਗੱਲ ਮਰੀਮ ਜੀ ਦੇ BBC ਨਾਲ ਇੰਟਰਵਿਊ ਤੋਂ ਬਾਅਦ ਸਾਹਮਣੇ ਆਈ ਹੈ, ਇਸ ਤੋਂ ਲੱਗਦਾ ਹੈ ਕਿ ਨੂਨ ਲੀਗ ਡੀਪ ਸਟੇਟ ਦੇ ਸਰਬਰਾਹ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹੈ ਤੇ ਇਸ ਨੇ ਜੋ ਮੁਤਾਲਬਾ ਕੀਤਾ ਸੀ ਕਿ ਪਹਿਲੇ 3 ਅਸਤੀਫੇ ਦਿੱਤੇ ਜਾਣ, ਜਿਨ੍ਹਾਂ ਵਿੱਚੋਂ ਇੱਕ ਅਸਤੀਫਾ ਆਉਣ ਦੀ ਉਮੀਦ ਨਜ਼ਰ ਆਂਦੀ ਹੈ ਤੇ ਉਹ ਅਸਤੀਫਾ ਹੋਏਗਾ ਖਲੀਫਾ ਸਾਹਿਬ ਦਾ। ਇੱਕ ਹੋਰ ਖਬਰ ਮੁਤਾਬਕ ਜਹਾਂਗੀਰ ਤਰੀਨ ਨੂੰ ਵੀ ਸਾਫ਼ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਜਿਸ ਤਰ੍ਹਾਂ ਅੱਜ ਲਾਹੌਰ ਹਾਈ ਕੋਰਟ ਵੱਲੋਂ ਜਹਾਂਗੀਰ ਤਰੀਨ ਦੀ ਚੀਨੀ ਮਿਲ ਦੇ ਖਿਲਾਫ FIA ਦੀ GIT ਨੂੰ ਉਡਾ ਕੇ ਰੱਖ ਦਿੱਤਾ ਗਿਆ ਹੈ, ਇਸ ਤੋਂ ਸਾਫ਼ ਜ਼ਾਹਰ ਹੈ ਕਿ ਡੀਪ ਸਟੇਟ ਵੱਲੋਂ ਆਪਣੇ ਪੁਰਜ਼ੇ ਨੂੰ ਇਸਤੇਮਾਲ ਕਰਨ ਦੇ ਕਾਬਿਲ ਬਣਾਉਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਤੇ ਇਸ ਨੂੰ ਮੈਦਾਨ ਵਿੱਚ ਆਉਣ ਵਾਸਤੇ ਗੇਮ ਵੀ ਸ਼ੁਰੂ ਹੈ। ਬਾਕੀ ਵੇਖੋ ਕੱਲ ਨੂਨ ਲੀਗ ਵੱਲੋਂ ਸਵਾਤ ਵਿੱਚ ਹੋਣ ਵਾਲਾ ਜਲਸਾ ਜੇ ਹੋਇਆ, ਔਰ ਅਗਰ ਇਹ ਖਬਰ ਦਰੁਸਤ ਹੈ ਕਿ ਜਲਸਾ ਹੋ ਰਿਹਾ ਹੈ ਤੇ ਉਸ ਦੇ ਵਿੱਚ ਸਭ ਕੁਝ ਸਾਹਮਣੇ ਆ ਜਾਏਗਾ। ਹੁਣ ਆਖਰ ਤੇ ਮੈਂ ਆਪਣੀਆਂ ਕੁਝ ਸਤਰਾਂ ਤੁਹਾਡੇ ਨਾਲ ਸ਼ੇਅਰ ਕਰਦਾ ਹੋਇਆ ਇਜਾਜ਼ਤ ਚਾਹਾਂਗਾ ਕਿ ਮੇਰੀ ਫੌਜ ਬੜੀ ਜਜ਼ਬਾਤੀ ਹੈ। ਮੇਰੀ ਫੌਜ ਬੜੀ ਜਜ਼ਬਾਤੀ ਹੈ। ਬੰਗਾਲ ਦੇ ਵਿੱਚ ਉਹ ਪੁੱਤਰਾਂ ਨੂੰ, ਬਲੋਚੀ ਸਾਡੇ ਮਿੱਤਰਾਂ ਨੂੰ ਉਹ ਗੋਲੀ ਨਾਲ ਉਡਾਤੀ ਹੈ। ਜਦ ਇੰਡੀਆ ਮੋਹਰੇ ਆਤਾ ਹੈ, ਬੰਗਾਲ ਦੇ ਵਿੱਚ ਉਹ ਖੜ ਕੇ ਜੀ ਪਤਲੂਨ ਕੋ ਆਪਣੀ ਲਾਤੀ ਹੈ। ਮੇਰੀ ਫੌਜ ਬੜੀ ਜਜ਼ਬਾਤੀ ਹੈ। ਇਸ ਦਾ ਪਹਿਲਾ ਮਿਸਰਾ ਰਾਸ਼ਿਦ ਮੁਰਾਦ ਸਾਹਿਬ ਨੇ ਇੱਕ ਟਵੀਟ ਕੀਤਾ ਹੈ ਗੀਤ, ਔਰ ਉਹਦੇ ਚ ਉਹਨਾਂ ਨੇ ਲਾਇਆ ਹੈ ਕਿ ਉਹ ਫੌਜ ਬੜੀ ਜਜ਼ਬਾਤੀ ਹੈ, ਜਿਸ ਨੂੰ ਮੈਂ ਮੇਰੀ ਫੌਜ ਬੜੀ ਜਜ਼ਬਾਤੀ ਹੈ ਕਰਕੇ ਤੇ ਇਹ 17 ਲਿਖੀਆਂ ਨੇ ਔਰ ਇਹਨਾਂ ਦਾ ਕ੍ਰੈਡਿਟ ਰਾਸ਼ਿਦ ਮੁਰਾਦ ਸਾਹਿਬ ਨੂੰ ਜਾਂਦਾ ਹੈ ਔਰ ਇਹ 17 ਉਹਨਾਂ ਦੇ ਨਾਂ ਹੀ ਨੇ। ਮੇਰੇ ਵੱਲੋਂ ਇੰਨਾ ਕੁਝ ਹੀ। ਰੱਬ ਰਾਖਾ, ਜਿਉਂਦੇ ਰਹੇ ਤੇ ਫਿਰ ਮਿਲਾਂਗੇ।